ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ ਅਪਡੇਟ ਕੈਲੀਫੋਰਨੀਆ 'ਚ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 29 ਤਰੀਕ ਆ, ਦਿਨ ਵੀਰਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਣਾ 415-909-0503 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਸਰਬਜੀਤ ਸਿੰਘ ਨਿਊ ਜਰਸੀ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੰਟੀਕਾ। ਸਭ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਵਿੱਚ ਪੂਰੇ ਜ਼ੋਰ ਸ਼ੋਰ ਦੇ ਨਾਲ ਜਿੰਨੀਆਂ ਵੀ ਗਵਰਨਮੈਂਟ ਦੀਆਂ ਏਜੰਸੀਜ਼ ਆ ਉਹ ਤਿਆਰੀ ਕਰ ਰਹੀਆਂ, ਕਿਉਂਕਿ ਇੱਕ ਬਹੁਤ ਵੱਡਾ ਸਟੋਰਮ ਆ ਰਿਹਾ ਆ, ਜਿਹਦੇ ਨਾਲ 10 ਫੁੱਟ ਤੱਕ ਸਨੋ ਜਿਹੜੀ ਆ ਸਿਆਰਾਜ਼ ਦੀਆਂ ਪਹਾੜੀਆਂ ਤੇ ਲੇਕ ਤਾਹੋ ਵਾਲਾ ਏਰੀਆ ਉੱਥੇ ਪੈ ਸਕਦੀ ਹੈਗੀ ਆ। ਇਹ ਇੱਕ ਤਰ੍ਹਾਂ ਦੇ ਨਾਲ ਕਾਫੀ ਵੱਡੀ ਜਿਹੜੀ ਆ ਬਲਿਜ਼ਰਡ ਕੰਡੀਸ਼ਨ ਬਣਦੀ ਜਾ ਰਹੀ ਆ। ਅੱਜ ਜੇ ਤੁਸੀਂ ਦੇਖਿਆ ਹੋਵੇ ਦੁਪਹਿਰ ਤੱਕ ਟੈਂਪਰੇਚਰ ਕਾਫੀ ਹਾਈ ਸੀ, ਤੇ ਹੁਣ 10 ਫੁੱਟ ਤੱਕ ਜਿਹੜੀ ਸਨੋ ਆ, ਪਹਿਲਾਂ 12 ਫੁੱਟ ਦੱਸਿਆ ਸੀ ਸਿਆਰਾ ਨਵਾਡਾ 'ਚ, ਹੁਣ 10 ਫੁੱਟ ਤੱਕ ਦੱਸ ਰਹੇ ਆ ਵੈਦਰ ਸਰਵਿਸ ਵਾਲੇ, ਸਨੋ ਪੈਣ ਜਾ ਰਹੀ ਹੈਗੀ ਆ। ਤੇ ਇਹਦੇ ਨਾਲ ਚਲੋ ਇੱਕ ਪਾਸੇ ਤਾਂ ਗੁੱਡ ਹੈਗਾ, ਕਿਉਂਕਿ ਕੈਲੀਫੋਰਨੀਆ ਨੂੰ ਪਾਣੀ ਦੀ ਬਹੁਤ ਜ਼ਰੂਰਤ ਹੈਗੀ ਆ। ਸੋ 80% ਨਾਰਮਲ ਆਲਰੇਡੀ ਹੋ ਚੁੱਕਾ ਹੈਗਾ ਸਨੋ ਪੈਕ ਇਸ ਸਟੋਰਮ ਤੋਂ ਪਹਿਲਾਂ, ਤੇ ਕਹਿੰਦੇ ਵੀ ਜੋ ਕਿ 18.7 ਇੰਚ ਪਾਣੀ ਦੇ ਇਕੁਇਵਲੈਂਟ ਬਣਦਾ ਹੈਗਾ। ਜੀ ਬਿਲਕੁਲ। ਸਨੋ ਸਰਵੇ ਰੀਸੈਂਟਲੀ ਹੋਇਆ ਆ, ਕਹਿੰਦੇ ਵੀ ਥੋੜ੍ਹੀ ਜਿਹੀ ਇੰਪਰੂਵਮੈਂਟ ਪਹਿਲਾਂ ਦੇ ਨਾਲੋਂ ਵੱਧ ਜਿਹੜੀ ਉਹ ਦੇਖੀ ਹੈਗੀ ਹੈ। ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ DWR ਨੇ ਅੱਜ ਤੀਸਰਾ ਜਿਹੜਾ ਸਨੋ ਸਰਵੇ ਆ ਸੀਜ਼ਨ ਦਾ ਫਿਲਿਪ ਸਟੇਸ਼ਨ ਦੇ ਉੱਤੇ ਕੀਤਾ ਹੈ। ਮੈਨੂਅਲ ਸਰਵੇ ਦੇ ਵਿੱਚ 47.5 ਇੰਚ ਜਿਹੜੀ ਸਨੋ ਡੈਪਥ ਆ ਉਹ ਜਿਹੜੀ ਆ ਉਹ ਮੈਜਰ ਕੀਤੀ ਗਈ, ਜੋ ਕਿ ਕੁੱਲ ਮਿਲਾ ਕੇ ਪਾਣੀ ਦੇ ਹਿਸਾਬ ਨਾਲ 18 ਇੰਚ ਦੇਖੀ ਜਾਂਦੀ ਆ। ਇਸ ਲੋਕੇਸ਼ਨ ਦੇ ਲਈ ਇਹ ਮਹਿਜ 77% ਆ ਐਵਰੇਜ ਦੇ ਨਾਲੋਂ। ਪਰ ਜਿੱਦਾਂ ਆਪਾਂ ਹੁਣ ਦੱਸ ਰਹੇ ਹਾਂ ਵੀ ਇਹ ਨਵੇਂ ਜਿਹੜੇ ਸਨੋ ਸਟਾਰਮ ਦੇ ਵਿੱਚ ਕਾਫੀ ਜ਼ਿਆਦਾ ਬਰਫ਼ਬਾਰੀ ਜਿਹੜੀ ਹੋ ਸਕਦੀ ਆ, ਸੋ ਉਮੀਦ ਆ ਵੀ ਇਹਦੇ ਵਿੱਚ ਬਰਫ਼ ਜਿਹੜੀ ਉਹ ਹੋਰ ਆਊਗੀ। ਪਰ ਇੱਥੇ ਹਰਜੋਤ ਸਿੰਘ ਜੀ, ਜਿਸ ਹਿਸਾਬ ਦੇ ਨਾਲ ਗਰਮੈਸ਼ ਨਾਲ ਚੱਲ ਰਹੀ ਆ, ਬਰਫ਼ ਪਿਘਲਣ ਦੇ ਅਸਾਰ ਨਾਲ ਦੇ ਨਾਲ ਜ਼ਿਆਦਾ ਜਿਹੜੇ ਉਹ ਨਜ਼ਰ ਆ ਰਹੇ ਆ। ਬੀਤੇ ਦਿਨਾਂ ਦੇ ਵਿੱਚ ਇਹ ਕਿਆਸ ਰਾਈਆਂ ਸੀ, ਦੱਸੀਆਂ ਗਈਆਂ ਸੀ ਵੀ 1000 ਫੁੱਟ ਦੀ ਉਚਾਈ ਤੱਕ ਵੀ ਜਿਹੜੀ ਬਰਫ਼ਬਾਰੀ ਆ ਉਹ ਡਿੱਗ ਸਕਦੀ ਹੈ, ਨਹੀਂ ਤਾਂ ਜ਼ਿਆਦਾਤਰ 3000-4000 ਫੁੱਟ ਦੀ ਉੱਚੇ ਹੀ ਥਾਵਾਂ ਦੇ ਉੱਤੇ ਬਰਫ਼ ਡਿੱਗਦੀ ਹੁੰਦੀ ਆ। ਸੋ ਆਲਰੇਡੀ ਬੇਰੀਏ ਵਾਲੇ ਪਾਸੇ ਨਰਦਰਨ ਕੈਲੀਫੋਰਨੀਆ ਦੇ ਵਿੱਚ ਮੀਂਹ ਪੈਣਾ ਕਈ ਥਾਵਾਂ ਦੇ ਉੱਤੇ ਸ਼ੁਰੂ ਹੋ ਚੁੱਕਾ ਆ, ਤੇ ਇੱਥੇ ਵੀ ਆਪਾਂ ਮੌਸਮ ਦੀ ਤਬਦੀਲੀ ਫਰੈਜ਼ਨੋ ਕਾਉਂਟੀ ਦੇ ਵਿੱਚ ਜਿੱਥੋਂ ਆਪਾਂ ਗੱਲ ਕਰ ਰਹੇ ਹਾਂ ਵੀ ਇੱਥੋਂ ਜਿਹੜੀ ਉਹ ਆਪਾਂ ਦੇਖ ਰਹੇ ਹੈਗੇ ਆ। ਸੋ ਚੇਨ ਕੰਟਰੋਲ ਸੈਕਰਾਮੈਂਟੋ ਦੇ 50 ਦੇ ਉੱਤੇ ਆਲਰੇਡੀ 80 ਦੇ ਉੱਤੇ ਜਿਹੜੇ ਸਿਆਰਾ ਦੇ ਵਿੱਚ ਆ ਉਹ ਆਲਰੇਡੀ ਇਨ ਪਲੇਸ ਕਰ ਦਿੱਤਾ ਆ। ਡਨੀਕਾ ਹਿਲ ਜਿਹੜੀ ਕਿੰਗਸ ਵੇਲ ਦੇ ਵਿੱਚ ਆ, ਉੱਥੇ ਕਹਿੰਦੇ ਵੀ ਕਈ ਡਰਾਈਵਰ ਜਿਹੜੇ ਉਹ ਦੱਸ ਰਹੇ ਆ ਵੀ ਉਹਨਾਂ ਦੀਆਂ ਚੇਨਸ ਵੀ ਲੂਜ਼ ਹੋ ਰਹੀਆਂ ਜਦੋਂ ਆਪਾਂ ਟਰੈਵਲ ਕਰ ਰਹੇ ਸੀ ਅਪ ਦਾ ਹਿਲ। ਸੋ ਕੈਲਟਰਾਂਸ ਵਾਲਿਆਂ ਨੇ ਬਹੁਤ ਸਾਰੇ ਥਾਵਾਂ ਦੇ ਉੱਤੇ ਐਡੀਸ਼ਨਲ ਕੰਟਰੋਲ ਜਾਂ ਉਹ ਕਰ ਦਿੱਤੇ ਆ। ਅੱਜ ਆਲਰੇਡੀ ਦੁਪਹਿਰੇ ਫਿਲਿਪਸ ਦੇ ਉੱਤੇ ਜਿਹੜਾ ਸਨੋ ਜਿਹੜੀ ਉਹ ਦਿਖਣੀ ਸ਼ੁਰੂ ਹੋਈ ਸੀ ਹਾਈਵੇ 50 ਦੇ ਉੱਤੇ। ਯੋਸੇਮਿਟੀ ਨੈਸ਼ਨਲ ਪਾਰਕ ਨੇ ਕਿਹਾ ਆ ਵੀ ਉਹ ਮਿਡਨਾਈਟ ਤੋਂ ਲੈ ਕੇ ਸੰਡੇ ਦੀ ਦੁਪਹਿਰ ਤੱਕ ਇਹ 3 ਦਿਨ ਉਹਨਾਂ ਨੇ ਜਿਹੜਾ ਆਪਣਾ ਨੈਸ਼ਨਲ ਪਾਰਕ ਆ ਉਸ ਨੂੰ ਬੰਦ ਜਿਹੜਾ ਉਹ ਰੱਖਣਾ ਆ, ਤੇ ਜਿਹੜੇ ਆਲਰੇਡੀ ਪਾਰਕ ਦੇ ਵਿੱਚ ਲੋਕ ਆ
ਉਹਨਾਂ ਨੂੰ ਉਹ ਕਹਿ ਰਹੇ ਆ ਵੀ ਜਲਦ ਤੋਂ ਜਲਦ ਇਸ ਨੂੰ ਛੱਡ ਕੇ ਜਿਹੜਾ ਆ ਉਹ ਤੁਸੀਂ ਚਲੇ ਜਾਓ। ਸੋ ਇੱਕ ਵੱਡਾ ਮੇਜਰ ਸਨੋ ਸਟਾਰਮ ਆਪਣੇ ਸਾਹਮਣੇ ਆ। ਬਹੁਤ ਸਾਰੀ ਥਾਵਾਂ ਦੇ ਉੱਤੇ ਫਲੱਡਿੰਗ, ਯਾਤਾਯਾਤ ਜਿਹਨੂੰ ਕਹਿੰਦੇ ਆ, ਆਉਣ ਜਾਣ ਦੇ ਵਿੱਚ ਜਿਹੜਾ ਟ੍ਰੈਫਿਕ ਆ ਉਹ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਵਾਲਾ ਆ। ਸਾਰੇ ਜਾਣੇ ਆਪੋ ਆਪਣੇ ਪੱਧਰ ਦੇ ਉੱਤੇ ਕਹਿੰਦੇ ਆ ਤਿਆਰੀ ਕਰਕੇ ਰੱਖੋ। जी। ਅਗਲੀ ਖਬਰ ਵੱਲ ਚਲੀਏ। ਜੋ ਟੈਕਸਸ ਤੋਂ ਆ ਰਹੀ ਹੈ। ਟੈਕਸਸ ਦੇ ਵਿੱਚ ਜੋ ਜੰਗਲਾਂ 'ਚ ਅੱਗ ਲੱਗੀ ਆ, ਉਹਦੇ ਨਾਲ ਕਹਿੰਦੇ 1 ਮਿਲੀਅਨ ਏਕੜ ਆਲਰੇਡੀ ਸੜ ਕੇ ਸੁਆਹ ਹੋ ਗਿਆ ਹੈਗਾ। ਸੋ ਬਹੁਤ ਜ਼ਿਆਦਾ ਨੁਕਸਾਨ ਟੈਕਸਸ ਦੀ ਹਿਸਟਰੀ ਦੇ ਵਿੱਚ ਹੋ ਰਿਹਾ। ਪਹਿਲੀ ਵਾਰੀ ਏਡੀ ਵੱਡੀ ਅੱਗ ਲੱਗੀ ਆ। 31,500 ਏਕੜ ਓਕਲਾਹੋਮਾ 'ਚ ਤੇ 1 ਮਿਲੀਅਨ ਟੈਕਸਸ ਦੇ ਵਿੱਚ ਸੜ ਕੇ ਸੁਆਹ ਹੋ ਗਏ ਆ। 2 ਲੋਕਾਂ ਦੀ ਮੌਤ ਵੀ ਜਿਹੜੀ ਆ ਕਨਫਰਮ ਕੀਤੀ ਗਈ ਹੈਗੀ ਆ। ਤੇ ਇਹਦੇ ਨਾਲ ਬਹੁਤ ਜ਼ਿਆਦਾ ਜਿਹੜੀਆਂ ਸਟਰਕਚਰਸ ਆ, ਜਿਨ੍ਹਾਂ ਦੇ ਵਿੱਚ ਸਿੰਗਲ ਫੈਮਿਲੀ ਹੋਮ ਆ, ਖੇਤਾਂ ਦੇ ਵਿੱਚ ਕਈਆਂ ਦੇ ਵੇਅਰ ਹਾਊਸਸ, ਉਹ ਸੜ ਕੇ ਜਿਹੜੇ ਆ ਸੁਆਹ ਹੋ ਗਏ ਹੈਗੇ ਆ। ਤੇ ਸਮੋਕ ਹਾਊਸ ਕ੍ਰੀਕ ਫਾਇਰ ਕਰਕੇ ਇਸ ਦਾ ਨਾਮ ਦੱਸਿਆ ਗਿਆ ਆ। ਸਿੰਡੀ ਓਵਨ ਹੈਮਫਿਲ ਕਾਉਂਟੀ ਦੇ ਵਿੱਚ, ਤੇ ਕ੍ਰਿਸ ਰੇ ਟੈਕਸਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਦੇ ਸਰਜੈਂਟ ਨੇ ਦੱਸਿਆ ਵੀ ਇਹਨਾਂ ਦੀ ਮੌਤ ਹੋ ਚੁੱਕੀ ਹੈਗੀ ਆ। ਸੋ ਉੱਥੇ ਜਿਹੜੀ ਸਿਚੁਏਸ਼ਨ ਆ ਬਹੁਤ ਬੈਡ ਆ। ਹੈਮਫਿਲ ਕਾਉਂਟੀ ਦੇ ਵਿੱਚ 4 ਲੱਖ ਏਕੜ ਸੜ ਕੇ ਸੁਆਹ ਹੋ ਗਏ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਪਸ਼ੂ ਆ, ਕੈਟਲ ਆ, ਕਹਿੰਦੇ ਵੀ ਉਹ ਮਰ ਗਈਆਂ ਹੈਗੀਆਂ ਆ। ਹੈਮਫਿਲ ਕਾਉਂਟੀ ਐਗਰੀ ਲਾਈਫ ਐਕਸਟੈਂਸ਼ਨ ਏਜੰਟ ਐਨਡੀ ਹੋਲੋਵੇ ਨੇ ਦੱਸਿਆ 85% ਜਿਹੜੀਆਂ ਕੈਟਲਸ ਰੇਜ਼ ਕੀਤੀਆਂ ਜਾਂਦੀਆਂ ਟੈਕਸਸ 'ਚ, ਉਹ ਇਸ ਏਰੀਏ ਦੇ ਵਿੱਚ ਹੀ ਆ। ਸੋ ਬਹੁਤ ਜ਼ਿਆਦਾ ਪਸ਼ੂਆਂ ਦਾ ਨੁਕਸਾਨ ਹੋਇਆ ਹੈਗਾ। ਜੀ, ਬਿਲਕੁਲ। ਸੋ ਇਹ ਲਗਾਤਾਰ ਉੱਥੇ ਜਿਹੜੀ ਆ ਅੱਗ ਆ ਉਹ ਫੈਲ ਰਹੀ ਆ। ਅਗਲੀ ਗੱਲ ਕਰਦੇ ਜਾਈਏ ਕੈਪੀਟਲ ਹਿੱਲ ਤੋਂ। ਕਾਂਗਰਸ ਨੇ ਜਿਹੜਾ ਸ਼ਾਰਟ ਟਰਮ ਫੰਡਿੰਗ ਬਿੱਲ ਆ ਉਸ ਨੂੰ ਪਾਸ ਕਰ ਦਿੱਤਾ ਹੈ। ਹਾਊਸ ਤੇ ਸੈਨੇਟ ਦੇ ਵਿੱਚ ਇਹ ਸਟਾਪ ਗੈਪ ਬਿੱਲ, ਜਿਸ ਨੂੰ ਆਖਿਆ ਜਾ ਰਿਹਾ ਆ, ਉਹ ਪਾਸ ਹੋ ਗਿਆ ਆ ਤੇ ਅੱਜ ਵੀਰਵਾਰ ਨੂੰ ਪਾਰਸ਼ਲ ਗਵਰਨਮੈਂਟ ਸ਼ਟਡਾਊਨ ਹੋਣ ਤੋਂ ਬਚਾਅ ਹੋ ਗਿਆ। ਉਹ ਸੈਨੇਟ ਦੇ ਵਿੱਚ 13 ਦੇ ਮੁਕਾਬਲੇ 77 ਵੋਟਾਂ ਦੇ ਨਾਲ ਇਸ ਬਿੱਲ ਨੂੰ ਬਾਈ ਪਾਰਟੀਜਨ ਸਪੋਰਟ ਮਿਲੀ ਆ ਤੇ ਹੁਣ ਜਿਹੜਾ ਬਿੱਲ ਪ੍ਰੈਜ਼ੀਡੈਂਟ ਜੋ ਬਾਈਡਨ ਦੇ ਡੈਸਕ ਦੇ ਉੱਤੇ ਜਾਊਗਾ, ਜਿਸ ਦੇ ਉੱਤੇ ਲੱਗਦਾ ਹੈ ਵੀ ਜਲਦ ਹੀ ਉਹ ਸਾਈਨ ਕਰ ਦੇਣਗੇ। ਇਸ ਸਟਾਪ ਗੈਪ ਬਿੱਲ ਦੇ ਵਿੱਚ ਜਿਹੜੀ ਡੈਡਲਾਈਨ 8 ਮਾਰਚ ਦੀ ਆ, ਉਹ ਹੁਣ ਵੱਧ ਕੇ 22 ਮਾਰਚ ਤੱਕ ਹੋਊਗੀ। ਸ਼ਟਡਾਊਨ ਜਿਹੜੀਆਂ ਡੈਡਲਾਈਨਸ ਆ 1 ਮਾਰਚ ਦੀ 8 ਮਾਰਚ ਵਾਲੀ ਹੁਣ ਅੱਗੇ ਐਕਸਟੈਂਡ ਹੋ ਰਹੀ ਆ। ਸੋ ਇਹ ਵੀ ਹਰਜੋਤ ਸਿੰਘ ਜੀ, ਦੇਖਿਆ ਜਾਵੇ ਤਾਂ ਹਫਤਾ ਮਹੀਨੇ ਦਾ ਹੀ ਜਿਹੜਾ ਸਟਾਪ ਗੈਪ ਬਿੱਲ ਆ, ਉਹ ਮੈਜਰਸ ਆ ਉਹਨਾਂ ਨੂੰ ਪਾਸ ਕਰ ਰਹੇ ਆ। ਹਾਊਸ ਦੇ ਰਿਪਬਲਿਕਨਸ ਨੇ ਆਪਣੀ ਜਿਹੜੀ ਫਰਸਟ੍ਰੇਸ਼ਨ ਆ ਇਸ ਦੇ ਉੱਤੇ ਜਿਹੜੀ ਉਹ ਜ਼ਾਹਰ ਕੀਤੀ ਜਦ ਸਪੀਕਰ ਜੌਨਸਨ ਨੇ ਡੈਮੋਕ੍ਰੇਟਸ ਦੇ ਨਾਲ ਇੱਕ ਜਿਹੜੀ ਡੀਲ ਆ ਉਸ ਨੂੰ ਬਣਾ ਲਿਆ ਸੀਗਾ। ਸੋ ਹਾਊਸ ਨੇ ਪਹਿਲਾਂ ਇਸ ਨੂੰ 99 ਦੇ ਮੁਕਾਬਲੇ 320 ਵੋਟਾਂ ਦੇ ਨਾਲ ਪਾਸ ਕਰ ਦਿੱਤਾ ਸੀ ਤੇ ਬਾਅਦ ਦੇ ਵਿੱਚ ਜਲਦ ਹੀ ਇਸ ਨੂੰ ਜਿਹੜਾ ਸੈਨੇਟ ਦੇ ਵਿੱਚ ਵੀ ਹੁਣ ਪਾਸ ਕਰ ਦਿੱਤਾ ਗਿਆ ਹੈਗਾ ਆ। ਸੋ ਦੇਖੋ ਅੱਗੇ ਕੀ ਹੁੰਦਾ, ਪਰ ਹਾਲ ਦੀ ਘੜੀ ਕੁਝ ਸਮੇਂ ਦੇ ਲਈ ਦੁਬਾਰਾ ਗਵਰਨਮੈਂਟ ਸ਼ਟਡਾਊਨ ਹੋਣ ਤੋਂ ਬਚ ਗਈ ਆ। ਅਗਲੀ ਖਬਰ ਵੱਲ ਚਲੀਏ। ਇਜ਼ਰਾਈਲ ਤੇ ਪਾਲਸਤੀਨੀਆਂ ਦੀ ਜਿੱਥੇ ਜੰਗ ਲੱਗੀ ਹੋਈ ਆ, ਉੱਥੋਂ ਆ ਰਹੀ ਹੈ ਬਹੁਤ ਹੀ ਮਾੜੀ ਖਬਰ। ਅੱਜ 100 ਤੋਂ ਵੱਧ ਪਾਲਸਤੀਨੀਅਨ ਆਪਣੀ ਜਿਹੜੀ ਏਡ ਆ, ਮੈਡੀਕਲ ਏਡ ਲੈਣ ਦੇ ਲਈ ਖੜੇ ਸੀ ਹਸਪਤਾਲ ਦੇ ਲਾਗੇ, ਜਦੋਂ ਉਹਨਾਂ ਦੇ ਉੱਤੇ ਇਜ਼ਰਾਈਲ ਵੱਲੋਂ ਬੰਬਾਰਮੈਂਟ ਕੀਤੀ ਗਈ। 112 ਲੋਕਾਂ ਦੀ ਜਿਹੜੀ ਮੌਤ ਹੋਈ ਆ। 280 ਜਾਣੇ ਜਿਹੜੇ ਆ ਬੁਰੀ ਤਰ੍ਹਾਂ ਫੱਟੜ ਹੋਏ ਹੈਗੇ ਆ। ਹੁਣ ਤੱਕ 30,000 ਤੋਂ ਵੱਧ ਲੋਕ ਪਾਲਸਤੀਨੀਅਨ ਮੂਲ ਦੇ ਜੋ ਆ, ਉਹ ਇਜ਼ਰਾਈਲ ਦੀ ਬੰਬਾਰਮੈਂਟ ਨਾਲ ਮਾਰੇ ਜਾ ਚੁੱਕੇ ਹੈਗੇ ਆ। ਸੋ ਇਸ ਇਨਸੀਡੈਂਟ ਤੋਂ ਬਾਅਦ ਜੋ ਕਤਰ ਦੇ ਵਿੱਚ ਗੱਲਬਾਤ ਚੱਲ ਰਹੀ ਸੀ ਹਮਾਸ ਦੇ ਤਾਂ ਇਜ਼ਰਾਈਲ ਦੇ ਆਫੀਸ਼ੀਅਲਸ ਦੇ ਨਾਲ ਟਰੂਸ ਦੀ, ਉਹ ਕਹਿੰਦੇ ਵੀ ਟੁੱਟ ਸਕਦੀ ਹੈਗੀ ਹੈ। ਇਹਦਾ ਬਹੁਤ ਜ਼ਿਆਦਾ ਜਿਹੜਾ ਅਸਰ ਆ ਉਹ ਪੈਣ ਜਾ ਰਿਹਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰੀਏ, ਕੱਲ ਆਪਾਂ ਜਿਹੜਾ ਜ਼ਿਕਰ ਕੀਤਾ ਸੀ ਨਿਊਸਮ ਹੁਣਾਂ ਦਾ, ਜਿਹੜਾ ਪਨੀਰਾ ਬ੍ਰੈਡ ਦੀ ਫਰੈਂਚਾਈਜ਼ ਦੇ ਨਾਲ, ਉਸ ਦੇ ਮਾਲਕ ਦੇ ਨਾਲ ਜਿਹੜੀ ਨਜ਼ਦੀਕੀ ਆ, ਉਹਦਾ ਡੋਨਰ ਰਿਹਾ ਪਿਛਲੇ ਕਈ ਚਿਰਾਂ ਤੋਂ। ਉਸ ਨੂੰ ਲੈ ਕੇ ਕੈਲੀਫੋਰਨੀਆ ਦੇ ਹੁਣ ਕਈ ਰਿਪਬਲਿਕਨਸ ਮੋਹਰੇ ਆਏ। ਉਹਨਾਂ ਨੇ ਕਿਹਾ ਵੀ ਇਸ ਮਾਮਲੇ ਵਿੱਚ ਪੂਰੀ ਜਿਹੜੀ ਆ ਜਾਂਚ ਹੋਣੀ ਚਾਹੀਦੀ ਆ, ਜਿੱਥੇ ਇੱਕ ਪਾਸੇ ਸਾਰੇ ਦੇ ਸਾਰੇ ਜਿਹੜੇ ਫਾਸਟ ਫੂਡ ਫਰੈਂਚਾਈਜ਼ੀਜ਼ ਆ ਉਹਨਾਂ ਨੂੰ ਮਿਨੀਮਮ ਵੇਜ ਦੇ ਵਿੱਚ ਉੱਥੇ ਇਜ਼ਾਫਾ ਹੋਏਗਾ, ਪਰ ਪਨੀਰਾ ਬ੍ਰੈਡ ਦੇ ਵਿੱਚ ਉਹ ਲਿਖੀ ਗਈ ਇੱਕ ਲਾਈਨ ਦੇ ਕਰਕੇ ਉਹਨਾਂ ਨੂੰ ਕਹਿ ਲਓ ਵੀ ਰਾਹਤ ਮਿਲੀ ਜਾਊਗੀ। ਸੋ ਇਹ ਜਿਹੜਾ ਕੱਲ ਵੀ ਆਪਾਂ ਦੱਸਿਆ ਸੀ, ਬਿੱਲ ਤਾਂ ਜਿਹੜਾ ਨਿਊਸਮ ਹੋਣਾ ਨੇ ਨਹੀਂ ਲਿਖਿਆ, ਪਰ ਫਿਰ ਵੀ ਉਹ ਜਿਹੜੀ ਲਾਈਨ ਦੇ ਉੱਤੇ ਕਿਸੇ ਤਰੀਕੇ ਦਾ ਫੈਸਲਾ ਨਾ ਲੈਣਾ ਜਾਂ ਉਸਨੂੰ
ਕੱਢਣ ਬਾਰੇ ਨਾ ਕਹਿਣਾ ਗਵਰਨਰ ਗੈਵਿਨ ਨਿਊਸਮ ਦੇ ਦੁਆਰਾ, ਉਸ ਨੂੰ ਲੈ ਕੇ ਹੁਣ ਜ਼ਰੂਰ ਚਿੰਤਾ ਤੇ ਜਿਹੜੇ ਸਵਾਲ ਆ, ਵਿਵਾਦ ਆ, ਉਹ ਉੱਠ ਚੁੱਕੇ ਆ। ਰੌਕਲੈਂਡ ਤੋਂ ਜੋ ਪੈਟਰਸਨ ਅਸੈਂਬਲੀ ਮੈਂਬਰ ਜਿਹੜੇ ਆ, ਉਹਨਾਂ ਨੇ ਤਾਂ ਇੱਥੋਂ ਤੱਕ ਕਿਹਾ ਵੀ FBI ਨੂੰ ਇਸ ਦੇ ਵਿੱਚ ਇਨਵੋਲਵ ਹੋਣਾ ਚਾਹੀਦਾ ਆ। ਰਿਪਬਲਿਕਨ ਪਾਰਟੀ ਦੇ ਵੱਲੋਂ ਸਟੇਟ ਦੇ ਜਿਹੜੇ ਸੈਨੇਟ ਮਾਈਨੋਰਟੀ ਲੀਡਰ ਨੇ ਬ੍ਰਾਇਨ ਜੋਨਸ, ਉਹਨਾਂ ਨੇ ਕਿਹਾ ਵੀ ਨਿਊਸਮ ਜਵਾਬਦੇਹ ਨੇ, ਇਹ ਸਾਰਿਆਂ ਨੂੰ ਉਹਨਾਂ ਦੁਆਰਾ ਸਾਰਿਆਂ ਨੂੰ ਇੱਕ ਐਕਸਪਲੇਨੇਸ਼ਨ ਜ਼ਰੂਰ ਜਿਹੜੀ ਉਹ ਦੇਣੀ ਚਾਹੀਦੀ ਆ। ਤੇ ਨਾਲ ਹੀ ਉਹਨਾਂ ਲਾਅਮੇਕਰਸ ਨੇ ਕਿਹਾ ਵੀ ਸਾਨੂੰ ਕੋਈ ਬਹੁਤਾ ਭਰੋਸਾ ਨਹੀਂ ਹੈਗਾ, ਫੇਥ ਨਹੀਂ ਹੈਗਾ ਕੈਲੀਫੋਰਨੀਆ ਦੀ ਡੈਮੋਕ੍ਰੈਟਿਕ ਜਿਹੜੀ ਸੁਪਰ ਮੈਜੋਰਟੀ ਲੈਜਿਸਲੇਚਰ ਦੇ ਵਿੱਚ ਵੀ ਇਸ ਇਸ਼ੂ ਨੂੰ ਉਹ ਇਨਵੈਸਟੀਗੇਟ ਵੀ ਕਰਨਗੇ। ਜੀ, ਅਗਲੀ ਖਬਰ ਵੱਲ ਚਲੀਏ ਤੇ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਦੇ ਵਿੱਚ ਇੱਕ ਅੱਜ ਪਾਈਪਰ ਏਅਰਕ੍ਰਾਫਟ ਛੋਟਾ ਜਹਾਜ਼ ਉਸਨੇ ਐਮਰਜੈਂਸੀ ਲੈਂਡਿੰਗ ਕੀਤੀ ਆ ਬਿਸ਼ਪ ਐਵਨਿਊ, ਵੈਸਟਰਨ ਫ੍ਰਿਜ਼ਨੋ ਕਾਉਂਟੀ ਦੇ ਵਿੱਚ। ਫ੍ਰਿਜ਼ਨੋ ਕਾਉਂਟੀ ਦੇ ਸ਼ੈਰਿਫ ਆਫਿਸ ਨੇ ਦੱਸਿਆ ਵੀ ਜਿਹੜਾ ਪਾਈਪਰ ਚਿਰੋਕੀ ਏਅਰਪਲੇਨ ਹੈਗਾ, ਇਹਦੀ ਜਿਹੜੀ ਪਾਵਰ ਆ ਉਹ ਲੋਸਟ ਕਰ ਗਿਆ ਸੀ, ਜੋ ਕਿ 900 ਫੁੱਟ ਦੀ ਉਚਾਈ ਤੇ ਚੱਲ ਰਿਹਾ ਸੀ ਤੇ ਉਸ ਨੂੰ 1 ਵਜੇ ਦੇ ਕਰੀਬ ਖੇਤਾਂ ਵਾਲੇ ਏਰੀਏ ਦੇ ਵਿੱਚ ਜਿਹੜੀ ਇਹ ਸੜਕ ਹੈਗੀ ਆ, ਉੱਥੇ ਤਾਰਿਆ ਗਿਆ। ਤੇ ਉਸ ਤੋਂ ਬਾਅਦ ਇਹ ਪਲੇਨ ਨੂੰ ਚੈਂਡਲਰ ਏਅਰਪੋਰਟ ਜਿਹੜਾ ਹੈਗਾ ਸਾਊਥ ਵੈਸਟ ਦਾ, ਉੱਥੋਂ ਇਹ ਚੜ੍ਹਿਆ ਸੀ ਤੇ ਉੱਥੇ ਲੈ ਕੇ ਲੈ ਕੇ ਚਲੇ ਗਏ। ਜਿਹੜਾ ਇੰਸਟ੍ਰਕਟਰ ਸੀ ਇਸ ਨੂੰ ਫਲਾਈ ਕਰ ਰਿਹਾ ਸੀ, ਬਿਸ਼ਪ ਤੇ ਮਕਿਨਲੇ, ਉਹ ਫ੍ਰਿਜ਼ਨੋ ਦੇ ਵਿੱਚ, ਤੇ ਉਸਨੇ ਕਿਹਾ ਵੀ ਜਿੱਥੇ ਤਾਰਿਆ ਗਿਆ ਉੱਥੇ ਕਿਸੇ ਤਰ੍ਹਾਂ ਦੀ ਕੋਈ ਕਾਰ ਨਹੀਂ ਸੀ ਤੇ ਸੇਫ ਲੈਂਡਿੰਗ ਲੱਕਲੀ ਹੋ ਗਈ ਤੇ ਕਿਸੇ ਦੇ ਕੋਈ ਸੱਟ ਚੋਟ ਨਹੀਂ ਲੱਗੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰੀਏ, ਜੈਕ ਟੈਕਸਕੀਰਾ ਜਿਹੜਾ ਮੈਸੇਚਿਊਸਟ ਤੋਂ ਹੈਗਾ ਆ ਤੇ ਏਅਰ ਨੈਸ਼ਨਲ ਗਾਰਡਸਮੈਨ ਆ, ਜਿਸ ਦੇ ਉੱਤੇ ਕਲਾਸੀਫਾਈਡ ਮਿਲਟਰੀ ਡਾਕੂਮੈਂਟਸ ਦੇ ਕਈ ਜਿਹੜੇ ਡਾਕੂਮੈਂਟਸ ਆ, ਦਸਤਾਵੇਜ਼ ਲੀਕ ਕਰਨ ਦੇ ਦੋਸ਼ ਸੀਗੇ। ਇਹ ਕਿਹਾ ਜਾ ਰਿਹਾ ਵੀ ਉਹ ਆਪਣੇ ਆਪ ਨੂੰ ਦੋਸ਼ੀ ਜਿਹੜਾ ਉਹ ਕਬੂਲ ਸਕਦਾ ਹੈਗਾ ਆ। ਪੈਂਟਾਗਨ ਦੇ ਵਿੱਚ ਇਹ ਜਿਹੜੀ ਲੀਕ ਕੁਝ ਮਹੀਨੇ ਪਹਿਲਾਂ ਜਿਹੜੀ ਉਹ ਸਾਹਮਣੇ ਆਈ ਸੀ, ਜਦ ਜੈਕ ਨੇ ਕਈ ਜਿਹੜੇ ਪ੍ਰੋਗਰਾਮਸ ਦੇ ਬਾਰੇ ਤੇ ਕਈ ਜਿਹੜੇ ਕਲਾਸੀਫਾਈਡ ਗੋਪਨੀय ਜਿਹੜੇ ਦਸਤਾਵੇਜ਼ ਹੁੰਦੇ ਆ, ਗੁਪਤ ਦਸਤਾਵੇਜ਼ ਸਰਕਾਰ ਦੇ, ਉਹਨਾਂ ਨੂੰ ਡਿਸਕਾਰਡ ਦੇ ਉੱਤੇ ਲੀਕ ਕਰ ਦਿੱਤਾ ਸੀਗਾ। ਸੋ ਉਸ ਤੋਂ ਬਾਅਦ ਦੇ ਵਿੱਚ ਇਹ ਗ੍ਰਿਫਤਾਰ ਕਰ ਲਿਆ ਗਿਆ ਸੀ। ਉਹਨਾਂ ਡਾਕੂਮੈਂਟਸ ਦੇ ਵਿੱਚ ਮਿਲਟਰੀ ਇਕਵਿਪਮੈਂਟ ਜਿਹੜਾ US ਦੇ ਦੁਆਰਾ ਯੂਕਰੇਨ ਨੂੰ ਦਿੱਤਾ ਗਿਆ ਆ, ਉਸ ਬਾਰੇ ਵੀ ਕਈ ਚੀਜ਼ਾਂ ਸੀਗੀਆਂ। ਇਕਵਿਪਮੈਂਟ ਕਿੱਦਾਂ ਟਰਾਂਸਫਰ ਹੋਊਗਾ, ਇਕਵਿਪਮੈਂਟ ਕਿੱਦਾਂ ਯੂਜ਼ ਹੋਣਾ ਆ, ਉਹ ਕਈ ਚੀਜ਼ਾਂ ਇਸ ਦੇ ਵਿੱਚ ਸੀਗੀਆਂ। 2019 ਦੇ ਵਿੱਚ ਐਨਲਿਸਟ ਹੋਇਆ ਸੀ ਜੈਕ ਏਅਰ ਨੈਸ਼ਨਲ ਗਾਰਡ ਦੇ ਵਿੱਚ, ਤੇ ਉਹਦੇ ਰੈਕਰਡ ਦੇ ਮੁਤਾਬਕ ਉਸ ਨੂੰ ਟਾਪ ਸਿਕਿਉਰਿਟੀ ਕਲੀਅਰੈਂਸ ਜਿਹੜੀ ਰਹੀ ਹੈ 2021 ਤੱਕ, ਡਿਪਾਰਟਮੈਂਟ ਆਫ ਜਸਟਿਸ ਦੇ ਦਸਤਾਵੇਜ਼ਾਂ ਤੋਂ ਇਹ ਪਤਾ ਲੱਗਦਾ ਹੈ। ਕਲਾਸੀਫਾਈਡ ਡਾਕੂਮੈਂਟਸ ਜਿਹੜੇ ਆ ਉਹ ਜਨਵਰੀ 2022 ਤੋਂ ਲੀਕ ਹੋਣੇ, ਜਿਹੜੇ ਆਨਲਾਈਨ ਆਉਣੇ ਜਿਹੜੇ ਉਹ ਸ਼ੁਰੂ ਹੋ ਚੁੱਕੇ ਸੀ। ਦਸੰਬਰ ਮਹੀਨੇ 'ਚ 15 ਏਅਰਮੈਨ ਆ, ਉਹਨਾਂ ਨੂੰ ਡਿਸਪਲਿਨ ਕੀਤਾ ਗਿਆ ਸੀਗਾ ਤੇ ਉਹਨਾਂ ਨੂੰ ਕਮਾਂਡ ਤੋਂ ਵੀ ਜਿਹੜਾ ਉਹ ਲਾਹ ਦਿੱਤਾ ਗਿਆ ਸੀ, ਜਦ ਇਸ ਦੀ ਇੰਟੈਲੀਜੈਂਸ ਸੀਕਿੰਗ ਐਕਟੀਵਿਟੀਜ਼ ਦੇ ਪਤਾ ਹੋਣ ਦੇ ਬਾਵਜੂਦ ਉਹਨਾਂ ਨੇ ਕਿਸੇ ਨੂੰ ਨਹੀਂ ਸੀ ਦੱਸਿਆ। ਸੋ ਇੰਟਰਨਲ ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਜਿਹੜਾ ਦੋਸ਼ ਹੈ ਜੈਕ ਦੇ ਉੱਤੇ ਆਉਂਦਾ ਸੀਗਾ, ਸੋ ਇਸ ਲਈ ਉਹਨੂੰ ਬਾਅਦ ਦੇ ਵਿੱਚ ਹਿਰਾਸਤ 'ਚ ਵੀ ਲੈ ਲਿਆ ਗਿਆ ਸੀ ਤੇ ਹੁਣ ਇਹ ਮੰਨਿਆ ਜਾ ਰਿਹਾ ਵੀ ਜਲਦ ਹੀ ਆਪਣੇ ਇਹ ਦੋਸ਼ ਕਬੂਲ ਸਕਦਾ ਆ। ਜੀ, ਅਗਲੀ ਖਬਰ ਵੱਲ ਚਲੀਏ ਤੇ ਕਹਿੰਦੇ 100 ਤੋਂ ਵੱਧ ਰੈਬਿਟਸ ਜਿਹੜੇ ਆ, ਖਰਗੋਸ਼, ਕੈਲੀਫੋਰਨੀਆ ਦੇ ਇੱਕ ਘਰ ਦੇ ਬੈਕਯਾਰਡ ਦੇ ਵਿੱਚੋਂ ਮਿਲੇ ਹੈਗੇ ਆ। ਕਹਿੰਦੇ ਵੀ ਨੰਬਰ ਇਹਨਾਂ ਦਾ 300 ਤੱਕ ਵੀ ਪਹੁੰਚ ਸਕਦਾ ਹੈਗਾ। ਸੋ ਇੱਕ ਬੰਦਾ ਜਿਹੜਾ ਇੱਕ ਸੀਗਾ, ਉਹ ਇੰਨੇ ਜ਼ਿਆਦਾ ਜਿਹੜੇ ਰੈਬਿਟਸ ਆ ਉਹਨਾਂ ਨੂੰ ਆਪਣੀ ਬੈਕਯਾਰਡ ਦੇ ਵਿੱਚ ਜਿਹੜਾ ਪਾਲਣ ਪੋਸ਼ਣ ਉਹਨਾਂ ਦਾ ਕਰ ਰਿਹਾ ਸੀਗਾ। ਤੇ ਜਿਹੜੇ ਗੁਆਂਢੀ ਆ ਉਹ ਕਹਿੰਦੇ ਵੀ ਅਸੀਂ ਬਹੁਤ ਜ਼ਿਆਦਾ ਜਿਹੜੇ ਰੈਬਿਟਸ ਦੇਖਦੇ ਸੀ, ਸਾਡੇ ਘਰਾਂ ਦੇ ਵਿੱਚ ਆ ਕੇ ਵੜ ਜਾਂਦੇ ਸੀਗੇ। ਸੋ ਬਨੀ ਵਰਲਡ ਫਾਊਂਡੇਸ਼ਨ ਨੇ ਇਹਨੂੰ ਕਿਹਾ ਵੀ ਇਹ ਹੋਰਡਿੰਗ ਸਿਚੁਏਸ਼ਨ ਆ ਤੇ ਉਹ ਇਸ ਨੂੰ ਸਾਰਿਆਂ ਨੂੰ ਹੁਣ ਐਨੀਮਲ ਸਰਵਿਸ ਡਿਪਾਰਟਮੈਂਟ ਜਦੋਂ ਰੀਚ ਕਰ ਗਈ ਤੇ ਉਹਦੇ ਥਰੂ ਉਸ ਘਰ ਤੋਂ ਲੈ ਕੇ ਚਲੇ ਜਾਣਗੇ। ਗਰਨਾਡਾ ਹਿਲਸ ਦੀ ਨੇਬਰਹੁੱਡ ਜੋ ਲਾਸ ਐਂਜਲਸ ਏਰੀਏ ਦੀ ਆ, ਇੱਥੇ ਜਿਹੜੀ ਆ ਇਹ ਘਟਨਾ ਵਾਪਰੀ ਆ, ਜਿੱਥੇ ਇੰਨੀ ਵੱਡੀ ਗਿਣਤੀ ਦੇ ਵਿੱਚ ਜੋ ਖਰਗੋਸ਼ ਆ ਉਹ ਇੱਕ ਘਰ ਦੇ ਵਿੱਚ ਹੀ ਜਿਹੜੇ ਰੱਖੇ ਹੋਏ ਸੀ। ਜੀ, ਅਗਲੀ ਗੱਲ ਕਰਦੇ ਜਾਈਏ, ਔਰੰਜ ਕਾਉਂਟੀ ਦੇ ਵਿੱਚ ਖਬਰ ਜਿਹੜੀ ਉਹ ਆ ਰਹੀ ਆ, ਇੱਕ ਪੀੜਤ ਨੂੰ ਗਨ ਪੁਆਇੰਟ ਦੇ ਉੱਤੇ ਰੌਬ ਕੀਤਾ ਗਿਆ, ਉਸ ਦੀ ਲੁੱਟ ਕੀਤੀ ਗਈ ਹੈਗੀ ਆ। 7-11 ਦੇ ਉੱਤੇ ਕਹਿੰਦੇ ਵੀ ਇਹ ਘਟਨਾ ਜਿਹੜੀ ਆ ਉਸ ਦੇ ਬਾਹਰ ਵਾਪਰੀ ਆ, ਉਸ ਏਰੀਏ ਦੇ ਵਿੱਚ ਜਿਹੜਾ
ਐਂਡਨਸਨ ਸਟਰੀਟ ਤੇ ਲੀ ਰੋਡ ਦੇ ਉੱਤੇ ਪੈਂਦਾ ਆ। ਔਰੰਜ ਕਾਉਂਟੀ ਦੇ ਡੈਪਟੀਜ਼ ਇਸ ਆਰਮਡ ਰੋਬਰੀ ਦੀ ਇਸ ਟਾਈਮ ਇਨਵੈਸਟੀਗੇਸ਼ਨ ਕਰ ਰਹੇ ਆ। ਕਹਿੰਦੇ ਵੀ ਇਸ ਮਾਮਲੇ ਦੇ ਵਿੱਚ ਕਿਸੇ ਨੂੰ ਕੋਈ ਹਾਲ ਦੀ ਘੜੀ ਇੰਜਰੀ ਦੇ ਬਾਰੇ ਜਿਹੜਾ ਆ ਉਹ ਪਤਾ ਜਿਹੜਾ ਉਹ ਨਹੀਂ ਹੈਗਾ। ਸੋ ਕੋਈ ਵੀ ਜਾਣਾ ਇੰਜਰਡ ਨਹੀਂ ਹੋਇਆ। ਚਲੋ ਇਹ ਖੁਸ਼ਕਿਸਮਤੀ ਜਿਹੜੀ ਰਹੀ ਆ, ਪਰ ਲਗਾਤਾਰ ਕ੍ਰਾਈਮ ਇਦਾਂ ਦਾ ਰਹਿ ਕੇ ਆਪਾਂ ਨੂੰ ਦੇਖਣ ਨੂੰ ਕੈਲੀਫੋਰਨੀਆ ਦੇ ਵਿੱਚ ਨਜ਼ਰ ਆ ਰਿਹਾ ਹੈ। ਅਗਲੀ ਖਬਰ ਵੱਲ ਚੱਲੀਏ। ਆਈਟੀ ਇੰਡਸਟਰੀ ਦੇ ਵਿੱਚ ਜਿਹੜੀ ਲੇ ਆਫ ਹੋਣ ਦੀ ਗਿਣਤੀ ਆ ਬਹੁਤ ਤੇਜ਼ੀ ਦੇ ਨਾਲ ਵੱਧ ਰਹੀ ਹੈਗੀ ਆ। ਲਗਭਗ ਹਰ ਇੱਕ ਮੇਜਰ ਕੰਪਨੀ ਨੇ ਲੋਕਾਂ ਨੂੰ ਲੇ ਆਫ ਕੀਤਾ ਆ, ਤੇ ਅੱਜ ਇਹ ਖਬਰ ਆ ਰਹੀ ਆ ਵੀ ਜੌਨਸਨ ਐਂਡ ਜੌਨਸਨ ਜਿਹੜੀ ਕੰਪਨੀ ਆ ਮੈਡੀਕਲ ਸਪਲਾਈਜ਼ ਦੀ, ਉਹਨਾਂ ਦਾ 2 ਲੱਖ ਸਕੁਏਅਰ ਫੁੱਟ ਦਾ ਰਿਸਰਚ ਤੇ ਡਿਵੈਲਪਮੈਂਟ ਫੈਸਿਲਿਟੀ ਆ ਬ੍ਰਿਸਬਨ ਕੈਲੀਫੋਰਨੀਆ 'ਚ। ਸਿਰਫ 2 ਸਾਲ ਪਹਿਲਾਂ ਇਸ ਬਾਇਓਟੈਕ ਕੰਪਨੀ ਨੇ ਖੋਲ੍ਹਿਆ ਸੀ ਇਸ ਫੈਸਿਲਿਟੀ ਨੂੰ, ਤੇ ਹੁਣ ਉਹ ਕਹਿ ਰਿਹਾ ਵੀ ਅਸੀਂ ਇਸ ਫੈਸਿਲਿਟੀ ਨੂੰ ਬੰਦ ਕਰਨ ਜਾ ਰਹੇ ਹੈਗੇ ਹਾਂ। ਸੈਨੋਜ਼ੇ ਦੇ ਵਿੱਚ ਨਵਾਂ ਕਾਈਜ਼ਰ ਦਾ ਹਸਪਤਾਲ ਉਹ ਬਣਨ ਜਾ ਰਿਹਾ ਹੈ। ਕਹਿੰਦੇ ਵੀ ਜਿਹੜੀ ਕੰਸਟਰਕਸ਼ਨ ਆ ਉਹ ਅਗਲੇ ਸਾਲ ਸੈਨੋਜ਼ੇ ਦੇ ਵਿੱਚ ਇਸ ਨਵੇਂ ਕਾਈਜ਼ਰ ਹਸਪਤਾਲ ਦੀ ਸ਼ੁਰੂ ਹੋਣ ਜਾ ਰਹੀ ਆ। ਕਹਿੰਦੇ ਵੀ 50 ਸਾਲ ਪੁਰਾਣਾ ਜਿਹੜਾ ਉਹਨਾਂ ਦਾ ਰਾਈਟ ਨਾਓ ਮੈਡੀਕਲ ਸੈਂਟਰ ਆ, ਉਸ ਨੂੰ ਰੀਵੈਂਪ, ਉਸ ਨੂੰ ਵੀ ਨਵੀਨੀਕਰਨ ਉਸ ਦਾ ਕੀਤਾ ਜਾਵੇਗਾ। ਕਾਈਜ਼ਰ ਪਰਮਾਨੈਂਟੇ ਜਿਹੜਾ ਉਹ ਦੱਸ ਰਿਹਾ ਵੀ ਇਹ ਬਿਲਕੁਲ ਨਵਾਂ ਮਾਡਰਨ ਹਸਪੀਟਲ ਹੋਊਗਾ। ਸਾਊਥ ਸੈਨ ਹੋਜ਼ੇ ਮੈਡੀਕਲ ਕੈਂਪਸ ਆ, ਉਸ ਦੇ ਨਾਲ ਸੈਨ ਹੋਜ਼ੇ ਦੇ ਅਧਿਕਾਰੀਆਂ ਨੂੰ ਜਿਹੜੇ ਉਹਨਾਂ ਨੇ ਦਸਤਾਵੇਜ਼ ਕੀਤੇ ਆ, ਫਾਈਲ ਕੀਤੇ ਆ, ਉਸ ਦੇ ਵਿੱਚ ਇਹ ਪਤਾ ਲੱਗਾ ਆ 1974 ਦੇ ਵਿੱਚ ਜਿਹੜਾ ਐਗਜ਼ਿਸਟਿੰਗ ਮੈਡੀਕਲ ਸੈਂਟਰ ਆ ਉਹ ਬਣਿਆ ਸੀਗਾ। ਸੋ ਇਨਵਾਇਰਮੈਂਟਲ ਇੰਪੈਕਟ ਰਿਪੋਰਟ ਕਹਿੰਦੇ ਵੀ ਸੈਨ ਹੋਜ਼ੇ ਸਿਟੀ ਅਫੀਸ਼ੀਅਲ ਦੇ ਡੈਸਕ ਦੇ ਉੱਤੇ ਘੁੰਮ ਰਹੀ ਸੀ, ਤੇ ਉੱਥੋਂ ਹੀ ਇਹ ਚੀਜ਼ਾਂ ਜਿਹੜੀਆਂ ਇਸ ਟਾਈਮ ਸਾਹਮਣੇ ਆਈਆਂ ਆ। ਕਹਿੰਦੇ ਵੀ ਬੈੱਡ ਸਾਈਜ਼ ਤੇ ਓਵਰਆਲ ਇਹ ਇੱਕ ਵੱਡਾ ਹੋਰ ਨਵਾਂ ਹਸਪਤਾਲ ਬਣੇਗਾ। ਸੈਂਟਰ ਟਰੈਸਾ ਬੁਲੇਵਾਰਡ ਤੇ ਕਾਟਲ ਰੋਡ ਦੀ ਕਾਰਨਰ ਦੇ ਉੱਤੇ ਜਿਹੜਾ ਮੈਡੀਕਲ ਕੈਂਪਸ ਆ ਉਸ ਦੇ ਬਿਲਕੁਲ ਹੀ ਨਾਲ। ਸੋ ਅਕਸਰ ਕਹਿੰਦੇ ਵੀ ਹਸਪੀਟਲ ਸਟਰਕਚਰਸ ਪੁਰਾਣੇ ਹੋ ਜਾਂਦੇ ਆ, ਮੈਡੀਕਲ ਟੈਕਨੋਲੋਜੀ ਨਵੀਂ ਹੋ ਜਾਂਦੀ ਆ। ਸੋ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਨਵਾਂ ਜਿਹੜਾ ਉਹ ਹੋਵੇਗਾ 2.5 ਲੱਖ ਸਕੁਏਅਰ ਫੀਟ ਜਿਹੜਾ ਆ ਉਹ ਕਹਿੰਦੇ ਵੀ ਉਸ ਦੇ ਵਿੱਚ ਓਵਰਆਲ ਛੱਤਿਆ ਜਾਊਗਾ, ਤੇ ਪੁਰਾਣਾ ਹਸਪਤਾਲ ਆ ਉਸ ਨੂੰ ਢਾਹ ਦਿੱਤਾ ਜਾਵੇਗਾ। ਫ੍ਰਿਜ਼ਨੋ ਕਾਉਂਟੀ ਦੇ ਵਿੱਚ ਇੱਕ ਛੋਟਾ ਜਿਹਾ ਟਾਊਨ ਹੈਗਾ ਹਰੋਨ। ਹਰੋਨ ਦਾ ਇੱਕ ਕਹਿੰਦੇ ਵੀ ਬਹੁਤ ਹੀ ਗਰੀਬ ਜਿਹੜਾ ਟਾਊਨ ਹੈਗਾ, ਜ਼ਿਪ ਕੋਡ 9370 ਸਾਊਥ ਵੈਸਟ ਫ੍ਰਿਜ਼ਨੋ ਦੇ ਵਿੱਚ ਹੈਗਾ, ਤੇ ਉਸ ਸ਼ਹਿਰ ਨੂੰ ਹੁਣ ਗਰੰਟੀ ਇਨਕਮ ਪ੍ਰੋਗਰਾਮ ਦੇ ਤਹਿਤ ਚੁਣਿਆ ਗਿਆ, ਜਿਹਦੇ ਵਿੱਚ $500 ਪਰ ਫੈਮਿਲੀ ਦੇ ਹਿਸਾਬ ਨਾਲ 1 ਸਾਲ ਲਈ ਲਗਾਤਾਰ ਉਹਨਾਂ ਨੂੰ ਜਿਹੜੀ ਗਰੰਟੀ ਇਨਕਮ ਦਿੱਤੀ ਜਾਊਗੀ। 32.3% ਹਰੋਨ ਟਾਊਨ ਦੀ ਜਿਹੜੀ ਪਾਪੂਲੇਸ਼ਨ ਆ ਉਹ ਗਰੀਬੀ ਦੇ ਵਿੱਚ ਹੈਗੀ ਆ। ਤੇ ਇਹ ਇੱਕ ਬਹੁਤ ਵੱਡਾ ਨੰਬਰ ਆ। ਕਹਿੰਦੇ ਲੋਕ ਸਾਰੇ ਵਿਚਾਰੇ ਖੇਤਾਂ 'ਚ ਕੰਮ ਕਰਦੇ ਆ, ਤੇ ਉਹਨਾਂ ਲਈ ਸਰਵਾਈਵ ਕਰਨਾ ਕਾਫੀ ਔਖਾ ਹੈਗਾ। ਸੋ ਇਸ ਗਰੰਟੀ ਇਨਕਮ ਦੇ ਨਾਲ ਉਹ ਆਪਣੇ PG&E ਦੇ ਬਿੱਲ, ਫੂਡ, ਹੋਰ ਕੰਮਾਂ ਦੇ ਲਈ ਇਸ ਨੂੰ ਯੂਜ਼ ਕਰ ਸਕਦੇ ਹੈਗੇ। 2022 ਦੇ ਵਿੱਚ ਇਸ ਸ਼ਹਿਰ ਨੂੰ ਚੁਣਿਆ ਗਿਆ ਸੀ, ਪਰ ਉਸ ਟਾਈਮ ਦੇ ਉੱਤੇ ਫੰਡਿੰਗ ਨਹੀਂ ਹੋ ਸਕੀ। ਹੁਣ ਜਿਹੜੀ ਆ $1 ਮਿਲੀਅਨ ਦੇ ਕਰੀਬ ਜਿਹੜੀ ਫੰਡਿੰਗ ਮਿਲੀ ਆ। ਸੋ ਉਹਦੇ ਵਿੱਚੋਂ ਬਹੁਤ ਸਾਰੇ ਪਰਿਵਾਰਾਂ ਨੂੰ ਜਿਨ੍ਹਾਂ ਦੀ ਇਨਕਮ 30,000 ਤੋਂ ਘੱਟ ਹੈਗੀ ਆ, ਉਹਨਾਂ ਨੂੰ $500 ਪਰ ਮੰਥ ਦੇ ਹਿਸਾਬ ਦੇ ਨਾਲ ਜੋ ਆ ਗਰੰਟੀ ਇਨਕਮ 1 ਸਾਲ ਲਈ ਦਿੱਤੀ ਜਾਊਗੀ। ਜੀ, ਸਟਾਕਟਨ ਦੇ ਵਿੱਚ ਵੀ ਹਰਜੋਤ ਸਿੰਘ ਜੀ ਇਦਾਂ ਦਾ ਹੀ ਚਾਲੂ ਹੋਇਆ ਸੀ। ਹੋਰ ਵੀ ਕਈ ਸ਼ਹਿਰਾਂ ਨੇ ਇਦਾਂ ਦੇ ਯੂਨੀਵਰਸਲ ਇਨਕਮ ਵਾਲੇ ਪਾਸੇ ਨੂੰ ਗੱਲ ਜਿਹੜੀ ਉਹ ਤੋਰੀ ਸੀਗੀ। ਸੋ ਦੇਖਦੇ ਹਾਂ ਅੱਗੇ ਕੀ ਹੁੰਦਾ। ਤੇ ਹਰਜੋਤ ਸਿੰਘ ਜੀ, ਸਮਾਂ ਸਮਾਪਤ ਹੈ। ਜਾਂਦੇ ਜਾਂਦੇ ਮਾਰਕੀਟ ਦਾ ਜੇ ਹਾਲ ਦੱਸਦੇ ਜਾਈਏ ਤਾਂ ਅੱਜ ਡਾਓ ਜੋਨ ਦੇ ਵਿੱਚ 47 ਪੁਆਇੰਟਾਂ ਦਾ ਇਜ਼ਾਫਾ ਹੋਇਆ, 38,996 ਤੇ ਬੰਦ ਹੋਇਆ। S&P ਦੇ ਵਿੱਚ 27 ਪੁਆਇੰਟ ਵਧੇ, 5,096 ਤੇ ਬੰਦ ਹੋਇਆ। ਨੈਸਡੈਕ 144 ਪੁਆਇੰਟ ਵੱਧ ਕੇ 16,092 ਤੇ ਬੰਦ ਹੋਇਆ। ਸੋਨੇ ਦਾ ਭਾਅ $2,052 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $78 ਪ੍ਰਤੀ ਬੈਰਲ। 10 ਈਅਰ ਯੀਲਡ 4.26%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 61,218 ਤੇ ਇਥੀਰੀਅਮ $3,376 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ ₹276 ਤੇ 76 ਪੈਸੇ ਰਹੇ ਆ। ਪਾਕਿਸਤਾਨ ਦੇ $276 ਤੇ 76 ਪੈਸੇ ਰਹੇ ਆ। ਇੰਡੀਆ ਦੇ ਜਿਹੜੇ ਹੈਗੇ ਆ $1 ਦੇ ਬਰਾਬਰ $82 ਤੇ 91 ਪੈਸੇ ਰਹੇ ਆ, ਤੇ ਕੈਨੇਡਾ ਦੇ $1 ਦੇ ਬਰਾਬਰ $1 ਤੇ 36 ਸੈਂਟ।
ਇਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA USA